viewers, welcome back to News TV 84 viewers। ਜਿਸ ਤਰ੍ਹਾਂ ਸਾਰੇ ਜਾਣਦੇ ਹੋ ਕਿ ਬਾਹਰ ਦੇ ਸਿੱਖਾਂ ਦੀਆਂ ਪ੍ਰੋਬਲਮਸ ਤੇ ਗੱਲਬਾਤ ਕਰਨ ਲਈ ਅਕਾਲੀਆਂ ਨੂੰ ਜਾਗਰਤ ਕੈਨੇਡੀਅਨ ਸਿੱਖਾਂ ਨੇ ਅਤੇ ਅਮਰੀਕਨ ਸਿੱਖਾਂ ਨੇ ਮੂੰਹ ਨਹੀਂ ਲਗਾਇਆ, ਬਲਕਿ ਇਹਨਾਂ ਖਿਲਾਫ ਭਾਰੀ ਵਿਰੋਧ ਕੀਤਾ। ਈਵਨ ਕੈਨੇਡਾ ਦੇ ਡਿਫੈਂਸ ਮਿਨਿਸਟਰ ਜੇਸਨ ਕੈਨੀ ਨੇ ਬਾਦਲ ਸਰਕਾਰ ਨੂੰ ਸਿੱਧਾ ਦੋਸ਼ੀਆਂ ਦੇ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਅੱਜ ਅਸੀਂ ਮੀਡੀਆ ਪਰਸਨੈਲਿਟੀ ਸਰਦਾਰ ਮਨਵੀਰ ਸਿੰਘ ਜੀ ਕੋਲੋਂ ਜਾਣਾਂਗੇ ਕਿ ਇਹਨਾਂ ਅਕਾਲੀਆਂ ਦਾ ਕੈਨੇਡਾ ਤੇ ਅਮਰੀਕਾ ਦਾ ਇਤਿਹਾਸਿਕ ਦੌਰਾ ਕਿਵੇਂ ਰਿਹਾ ਅਤੇ ਜੇਸਨ ਕੈਨੀ ਦਾ ਕੀ ਕਹਿਣਾ ਹੈ ਇਹਨਾਂ ਬਾਦਲ ਸਰਕਾਰ ਦੇ ਖਿਲਾਫ। ਸੋ ਸਾਨੂੰ ਹਮ ਲਾਈਨ ਤੇ ਜੁੜ ਚੁੱਕੇ ਨੇ ਮਨਵੀਰ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਤੁਹਾਨੂੰ ਔਰ ਟੀਵੀ 84 ਦੇ ਸਮੂਹ ਦਰਸ਼ਕਾਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਮੌਜੂਦਾ ਅਕਾਲੀ ਸਰਕਾਰ ਦੀਆਂ ਗੈਰ ਪੰਥਕ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਕਾਰਨ ਵਿਦੇਸ਼ੀ ਸਿੱਖਾਂ ਨੇ ਅਕਾਲੀ ਵਫਦਾਂ ਨੂੰ ਮੂੰਹ ਨਹੀਂ ਲਗਾਇਆ, ਕੈਨੇਡਾ ਅਮਰੀਕਾ ਦੋਵੇਂ ਪਾਸੇ ਇਹਨਾਂ ਦਾ ਵਿਰੋਧ ਕਰਕੇ ਇਹਨਾਂ ਨੂੰ ਭਜਾ ਦਿੱਤਾ ਗਿਆ। ਇਹ ਬਾਹਰ ਦੇ ਭਰਾਵਾਂ ਦੀਆਂ ਪ੍ਰੋਬਲਮਸ ਬਾਰੇ ਗੱਲਬਾਤ ਕਰਨ ਆਏ ਸੀ ਜਾਂ ਫਿਰ ਇਹਨਾਂ ਦਾ ਕੋਈ ਹੋਰ ਮਕਸਦ ਸੀ? ਅੱਜ ਜਾਣਨਾ ਚਾਹਾਂਗੇ ਅਸੀਂ ਤੁਹਾਡੇ ਕੋਲੋਂ ਕਿ ਇਹਨਾਂ ਦਾ ਮਕਸਦ ਸੀ ਕਿ ਉਹਨਾਂ ਦਾ ਮਕਸਦ ਪੂਰਾ ਹੋਇਆ ਅਤੇ ਇਹਨਾਂ ਦੇ ਨਾਲ ਕੀ ਵਾਪਰਿਆ ਇਸ ਵੇਲੇ ਪਿਛਲੇ ਦਿਨਾਂ ਵਿੱਚ ਕੈਨੇਡਾ ਦੇ ਵਿੱਚ? ਜੀ ਭੈਣ ਜੀ, ਦੇਖੋ, ਜਿਹੜਾ ਇਹਨਾਂ ਦਾ ਮਕਸਦ ਆ, ਸਾਨੂੰ ਪਹਿਲਾਂ ਉਹਦੇ ਬਾਰੇ ਤੁਸੀਂ ਬੜਾ ਸਹੀ ਸਵਾਲ ਕੀਤਾ ਕਿ ਇਹਨਾਂ ਦਾ ਮਕਸਦ ਕੀ ਹੈ ਬਾਹਰ ਆਉਣ ਦਾ। ਜੀ ਦੇਖੋ, ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੇ ਇਹ ਗੇਮ ਬਣਾਈ ਹੋਈ ਹੈ, ਇਹ ਖੋਤੀ ਕਾਲੀਆਂ ਨੇ। ਇਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆਉਂਦੇ ਨੇ, ਬਾਦਲ ਸਾਹਿਬ ਉਹਨਾਂ ਨੂੰ ਟਿਕਟਾਂ ਲੈ ਕੇ ਦਿੰਦੇ ਨੇ, ਹਨਾ ਜੀ, ਤੇ 50-50 ਲੱਖ ਰੁਪਈਆ ਇਹ ਜਿਹੜਾ ਗੁਰੂ ਦੀ ਗੋਲਕ ਦਾ ਖਰਚ ਕਰਦੇ ਨੇ। ਹਾਂਜੀ। ਔਰ ਬਾਹਰ ਆ ਕੇ ਜਿੱਥੇ ਇਹ ਛੁੱਟੀਆਂ ਮਨਾਉਂਦੇ ਨੇ, ਆਪਣੀਆਂ ਪਾਰਟੀਆਂ ਕਰਦੇ ਨੇ, ਉੱਥੇ ਕੁਝ ਇਕੱਠ ਕਰ ਲੈਂਦੇ ਨੇ। ਉਹਨਾਂ ਇਕੱਠਾਂ ਦੇ ਵਿੱਚ ਕੁਝ ਇੱਕ ਇਹਨਾਂ ਦੇ ਟੁਕੜਿਆਂ ਦੇ ਪਲਟ ਵਾਲਾ ਮੀਡੀਆ, ਕੁਝ ਇੱਕ ਉਹ ਲੋਕ ਜਿਨ੍ਹਾਂ ਦੇ ਉੱਥੇ ਬਿਜ਼ਨਸ ਨੇ ਜਾਂ ਉਹਨਾਂ ਦੇ ਜਾਤੀ ਮਫਾਦ ਨੇ, ਕੁਝ ਇੱਕ ਉਹ ਜਿਨ੍ਹਾਂ ਨੂੰ ਉੱਥੇ ਸਿਕਿਉਰਿਟੀ ਪ੍ਰੋਵਾਈਡ ਹੁੰਦੀ ਆ, ਲਾਲ ਬੱਤੀਆਂ ਵਾਲੀਆਂ ਕਾਰਾਂ ਮਿਲਦੀਆਂ ਨੇ, ਉਹਨਾਂ ਚੰਦਕ ਬੰਦਿਆਂ ਦਾ ਇਕੱਠ ਕਰਕੇ ਤੇ ਅੰਦਰ ਬੈਨਰ ਲਾ ਲੈਂਦੇ ਨੇ ਕਿ ਇਹ ਪੰਥਕ ਇਕੱਠ ਹੈ। ਉਸ ਤੋਂ ਬਾਅਦ ਮੀਡੀਆ ਦੇ ਵਿੱਚ ਬੜਾ ਵਧਾ ਚੜਾ ਕੇ ਉਸ ਰੋਲ ਨੂੰ ਪੇਸ਼ ਕਰਦੇ ਨੇ ਕਿ ਨਾਰਥ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਸਾਨੂੰ ਭਰਮਾ ਹੁੰਗਾਰਾ ਮਿਲਿਆ। ਤੇ ਇਸ ਦੇ ਨਾਲ ਜਿਹੜੀ ਪੰਜਾਬ 'ਚ ਬੈਠੀ ਸੰਗਤ ਆ ਜਾਂ ਪੰਜਾਬ 'ਚ ਬੈਠੇ ਵੋਟਰ ਨੇ, ਉਹਨਾਂ ਨੂੰ ਬੜਾ ਵੱਡਾ ਭੁਲੇਖਾ ਪਾਇਆ ਜਾਂਦਾ। ਮੀਡੀਆ ਇਹਨਾਂ ਦਾ ਖਰੋਜ ਜਿਹੜਾ ਇਹਨਾਂ ਦਾ ਵਿਕਾਊ ਮੀਡੀਆ ਜਿਹੜਾ ਇਹਨਾਂ ਲਈ ਕੰਮ ਕਰਦਾ, ਇਹਨਾਂ ਦੇ ਆਪਣੇ ਚੈਨਲ ਨੇ, ਸੱਚ ਬੋਲਣ ਵਾਲਿਆਂ ਨੂੰ ਪੰਜਾਬ 'ਚ ਜਗ੍ਹਾ ਨਹੀਂ ਦਿੰਦੇ। ਉਸ ਮੀਡੀਆ ਦੇ ਦੁਆਰਾ ਇਹ ਬੜਾ ਕੂੜ ਪ੍ਰਚਾਰ ਕਰਦੇ ਹੁੰਦੇ ਸੀ, ਸਾਨੂੰ ਬੜਾ ਭਰਮਾ ਹੁੰਗਾਰਾ ਮਿਲਿਆ। ਉਹਦੇ ਨਾਲ ਵੋਟਰ ਵੀ ਕਨਫਿਊਜ਼ ਹੁੰਦਾ ਸੀ ਪੰਜਾਬ ਦਾ ਕਿ ਸਾਨੂੰ ਤਾਂ ਪਤਾ ਲੱਗਦਾ ਉੱਥੇ ਜਿਹੜੀ ਆ ਲਹਿਰ ਬੜੀ ਜ਼ਬਰਦਸਤ ਹੈ ਕੌਮੀ ਮੰਗਾਂ ਦੇ ਹੱਕ ਦੇ ਵਿੱਚ, ਬਟ ਉੱਥੇ ਗਿਆ ਨੂੰ ਤਾਂ ਅਕਾਲੀਆਂ ਨੂੰ ਸਮਰਥਨ ਮਿਲਦਾ। ਸੋ ਇਸ ਕੂੜ ਪ੍ਰਚਾਰ ਦੇ ਹੁੰਦੇ ਆ ਕਈ ਵਾਰੀ ਉਹ ਵੀ ਬੜੇ ਕਨਫਿਊਜ਼ ਹੁੰਦੇ ਸਨ ਤੇ ਵੋਟਾਂ ਅਲਟੀਮੇਟਲੀ ਇਹਨਾਂ ਨੂੰ ਪਾ ਦਿੰਦੇ ਸਨ। ਸੋ ਇਸ ਵਾਰ ਜਿਹੜਾ ਇਹਨਾਂ ਦਾ ਕੂੜ ਦਾ ਸੌਦਾ ਉਹ ਨਹੀਂ ਵਿਕਿਆ, ਕਿਉਂਕਿ ਅਸੀਂ ਦੇਖਦੇ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਾਪੂ ਸੂਰਤ ਸਿੰਘ ਖਾਲਸਾ ਜਿਹੜੇ ਸੰਘਰਸ਼ ਨੂੰ ਅੰਜਾਮ ਦੇਣ ਲਈ ਮੌਤ ਨੂੰ ਮਖੌਲਾਂ ਕਰਦੇ ਨੇ। ਅੱਜ ਵੀ ਉਹਨਾਂ ਦੀਆਂ ਉਦੋਂ ਕਾਫੀ ਖਬਰਾਂ ਨਵੀਆਂ ਆਈਆਂ ਨੇ ਤੇ ਸ਼ਾਇਦ ਸਾਡੇ ਵਿੱਚ ਉਹ ਥੋੜੇ ਦਿਨ ਹੀ ਹੋਰ ਨੇ, ਬਾਕੀ ਦਾ ਵਾਹਿਗੁਰੂ ਨੂੰ ਪਤਾ। ਸੋ ਉਹਨਾਂ ਦੇ ਸੰਘਰਸ਼ ਨੇ ਇੱਕ ਐਸੀ ਲਹਿਰ ਪੈਦਾ ਕੀਤੀ ਹੈ, ਨਾ ਕਿ ਸਿਰਫ ਕੌਮੀ ਸਿੱਖਾਂ ਦੇ ਵਿੱਚ, ਸਗੋਂ ਬਹੁਤਾਤ ਦੇ ਵਿੱਚ ਐਤਕੀ ਉਹ ਵੀ ਸ਼ਾਮਲ ਸਨ, ਸੰਗਤ ਉਹ ਵੀ ਸਿੱਖ ਸ਼ਾਮਲ ਸਨ ਜਿਹੜੇ ਪਹਿਲਾਂ ਇਹਨਾਂ ਦੇ ਫੰਕਸ਼ਨਾਂ ਦੇ ਵਿੱਚ ਉਸ ਦਾ ਵੀ ਹਿੱਸਾ ਰਹੇ ਸਨ। ਉਹਦਾ ਕਾਰਨ ਇਹ ਆ ਕਿਉਂਕਿ ਇਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਚਾਹੁੰਦੇ ਸਨ ਕਿ ਮੀਡੀਆ ਦੇ ਵਿੱਚ ਅਸੀਂ ਜਾਈਏ, ਕੋਈ ਚੋਣਵਾ ਇਹਨਾਂ ਦਾ ਮੀਡੀਆ ਨਾਰਥ ਅਮਰੀਕਾ ਦੇ ਵਿੱਚ ਵੀ ਜਿਹਨਾਂ ਨੂੰ ਇਹ ਫਾਈਨੈਂਸ਼ੀਅਲੀ ਵੀ ਸਪੋਰਟ ਕਰਦੇ ਨੇ, ਉੱਥੇ ਜਾ ਕੇ ਅਸੀਂ ਆਪਣੀਆਂ ਚਿਕੜੀਆਂ ਚੁਪੜੀਆਂ ਜਾਂ ਪਹਿਲਾਂ ਵਾਂਗ ਦੱਸ ਕੇ ਤੇ ਉਸ ਤੋਂ ਬਾਅਦ ਇੱਕ ਬੰਦ ਕਮਰਾ ਕਾਨਫਰੰਸ ਜੀ ਕਰਕੇ ਆਪ ਹੀ ਉੱਥੇ ਇਹ ਬੀਰਾਂ ਲਾ ਕੇ ਜਾਂ ਮੁਰਗੇ ਖਾ ਕੇ ਤੇ ਉੱਥੇ ਆਪ ਹੀ ਫੋਟੋਆਂ ਖਿਚਾ ਕੇ ਤੇ ਪੰਥਕ ਕਾਨਫਰੰਸ ਨੂੰ ਮੀਡੀਆ ਦੇ ਵਿੱਚ ਦੱਸਦੇ ਨੇ। ਸੋ ਇਸ ਨੂੰ ਚੈਲੰਜ ਕਰਨ ਦਾ ਜਿਹੜਾ ਤਹੀਆ ਐਤਕੀ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ। ਔਰ ਇਹਨਾਂ ਨੂੰ ਜਿਹੜਾ ਇਹ ਪ੍ਰਚਾਰ ਕਰਦੇ ਸੀ ਕਿ ਸਾਰਿਆਂ ਨੂੰ ਖੁੱਲਾ ਸੱਦਾ ਕੋਈ ਆਉਂਦਾ ਨਹੀਂ, ਸੋ ਅਸਲ ਦੇ ਵਿੱਚ ਇੱਥੋਂ ਸਿੱਖ ਇਕੱਠੇ ਹੋ ਕੇ ਉੱਥੇ ਇਹਨਾਂ ਨੂੰ ਸਵਾਲ ਹੀ ਕਰਨ ਗਏ ਸਨ। ਇਹਨਾਂ ਨੂੰ ਪੁੱਛੇ ਗਏ ਸਨ ਕਿ ਹਸਨਪੁਰ ਨੇੜੇ ਆ ਜਾਂ ਟੋਰਾਂਟੋ ਨੇੜੇ ਆ ਜਾਂ ਵੈਨਕੂਵਰ ਨੇੜੇ ਆ ਜਾਂ ਨਿਊਯਾਰਕ ਨੇੜੇ ਆ, ਤੁਸੀਂ ਬਾਪੂ ਸੂਰਤ ਸਿੰਘ ਖਾਲਸਾ ਦਾ ਜਿਹੜਾ ਕੌਮੀ ਸੰਘਰਸ਼ ਆ ਉਹਨੂੰ ਸ਼ਰਧਾਂਜਲੀ ਦੇ ਕੇ ਉਹਦੇ ਵੱਲ ਪਿੱਟ ਕਰਕੇ ਇੰਨੀ ਦੂਰ ਤੁਸੀਂ ਸੰਗਤ ਦੀ ਗੋਲਕ ਦੇ ਵਿੱਚੋਂ ਪੈਸਾ ਖਰਚ ਕੇ ਆਏ ਹੋ ਤੇ ਤੁਹਾਨੂੰ ਕੀ ਹੱਕ ਆ? ਤੇ ਇਹਨਾਂ ਸਵਾਲਾਂ ਦੇ ਕੋਈ ਜਵਾਬ ਇਹਨਾਂ ਅਕਾਲੀਆਂ ਕੋਲ ਨਹੀਂ ਸਨ। ਸੋ ਉੱਥੇ ਇਹਨਾਂ ਨੇ ਬਿਲਕੁਲ ਜਿੱਥੇ ਜਿੱਥੇ ਸਿੰਘ ਪਹੁੰਚੇ, ਪਹਿਲਾਂ ਤਾਂ ਇਹਨਾਂ ਨੇ ਨਿਸ਼ਾਨਦੇਹੀ ਕਰਕੇ
ਸਿੰਘਾਂ ਨੂੰ ਜਾਂ ਹੋਰ ਸੰਗਤ ਨੂੰ ਜਿਹੜੇ ਸਵਾਲ ਪੁੱਛਣ ਗਏ ਸਨ ਉਹਨਾਂ ਨੂੰ ਬਾਹਰ ਕਢਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਜੀ। ਜਦੋਂ ਇਹਨਾਂ ਦਾ ਬੱਸ ਨਹੀਂ ਚੱਲਿਆ, ਹਜੂਮ ਵੱਧਦਾ ਗਿਆ ਕਿਉਂਕਿ ਸਵਾਲ ਪੁੱਛਣ ਵਾਲੇ ਕੁਝ ਇੱਕ ਨਹੀਂ ਸਨ ਜਿੱਦਾਂ ਇਹ ਪ੍ਰਚਾਰਦੇ ਨੇ ਜੀ। 100 ਦੀ ਗਿਣਤੀ ਵਿੱਚ, ਕਿਸੇ ਜਗ੍ਹਾ 1000, ਕਿਸੇ ਜਗ੍ਹਾ 1500, ਇਸ ਭਾਰੀ ਗਿਣਤੀ ਦੇ ਵਿੱਚ ਲੋਕ ਉੱਥੇ ਇਹਨਾਂ ਕੋਲ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਔਰ ਸਿੱਖ ਸਮੱਸਿਆਵਾਂ ਬਾਰੇ ਜਿਹੜੇ ਆਨਸਰ ਆ ਆਪਣੇ ਸਵਾਲਾਂ ਦੇ ਜਿਹੜੇ ਉਹ ਲੈਣ ਗਏ ਸਨ। ਸੋ ਇਹਨਾਂ ਦੇ ਵਿੱਚ ਮਾਦਾ ਨਹੀਂ ਹੈ ਕਿਉਂਕਿ ਡਰਾਮਾ ਜਿਹੜਾ ਇਹਨਾਂ ਦਾ ਪਿਛਲੀ ਵਾਰ ਵਾਲਾ ਨਹੀਂ ਚੱਲਿਆ ਤੇ ਇਹ ਉਹਨਾਂ ਦਾ ਸਾਹਮਣਾ ਨਹੀਂ ਕਰ ਸਕੇ ਤੇ ਉੱਥੋਂ ਭੱਜੇ ਨੇ ਜੀ। ਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਇਹਨਾਂ ਨੇ ਕੂੜ ਪ੍ਰਚਾਰ ਕੀਤਾ ਕਿ ਸਾਨੂੰ ਕਾਨਫਰੰਸ ਨਹੀਂ ਕਰਨ ਦਿੱਤੀ, ਜਦਕਿ ਇਹ ਸਰਾਸਰ ਝੂਠ ਹੈ ਜੀ। ਕਾਨਫਰੰਸ ਬਿਲਕੁਲ ਇਹਨਾਂ ਦੀ ਹੋਣ ਦਿੱਤੀ ਸੀ। ਸਿੰਘ ਸਿਰਫ ਉੱਥੇ ਜਿਹੜੀ ਬਾਕੀ ਸੰਗਤ ਹੈ ਉਹ ਸਿਰਫ ਉੱਥੇ ਇਹਨਾਂ ਨੂੰ ਸਵਾਲ ਕਰਨ ਗਏ ਸੀ ਜਿਨ੍ਹਾਂ ਦੇ ਇਹਨਾਂ ਕੋਲ ਜਵਾਬ ਨਹੀਂ ਸਨ। ਬਿਲਕੁਲ ਜੀ ਜੀ ਜੀ। ਵੀ ਜਿਸ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਕਿ ਈਵਨ ਅਮਰੀਕਾ ਦੇ ਵਿੱਚ ਜੋ ਨਿਊਯਾਰਕ ਦੇ ਵਿੱਚ ਆਏ, ਈਵਨ ਉਹ ਇਹ ਸਾਡੀਆਂ ਪ੍ਰੋਬਲਮਸ ਦੇ ਉੱਪਰ ਗੱਲਬਾਤ ਕਰਨ ਆਏ ਸੀਗੇ, ਪਰ ਸਾਡੇ ਐਜ਼ ਅ ਮੀਡੀਆ ਪਰਸਨੈਲਿਟੀ ਤੁਹਾਨੂੰ ਦੱਸਣਾ ਚਾਹੁੰਦੀ ਕਿ ਸਾਨੂੰ ਮੀਡੀਆ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਸਿਰਫ ਪੀਟੀਸੀ ਅੰਦਰ ਜਾ ਸਕਦਾ ਸੀਗਾ, ਸਾਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ, ਅਸੀਂ ਵੀ ਕਵਰ ਨਹੀਂ ਕਰ ਸਕਦੇ ਸੀਗੇ। ਪਰ ਥੈਂਕ ਗॉड ਕਿ ਲੋਕਾਂ ਦੀ ਮਿੰਨਤਾਂ ਕਰਕੇ ਜਾਂ ਅਸੀਂ ਮਦਦ ਲੈ ਕੇ ਅਸੀਂ ਪਹੁੰਚੇ, ਅਸੀਂ ਵੀ ਇਹਨੂੰ ਕਵਰ ਕੀਤਾ, ਦਿਖਾਵਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਵੀਰ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਜਿਸ ਤਰ੍ਹਾਂ ਹੁਣ ਅਕਾਲੀ ਕਿਸ ਤਰ੍ਹਾਂ ਆਪਣੀ ਮੂੰਹ ਤੇ ਚਪੇੜਾਂ ਜਾਂ ਜੁੱਤੀਆਂ ਖਾ ਕੇ ਵਾਪਸ ਗਏ ਨੇ, ਇਹਨਾਂ ਦਾ ਕਹਿਣਾ ਕਿ ਜਿਨ੍ਹਾਂ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਉਹ ਪੰਜਾਬ ਵਿਰੋਧੀ ਅਤੇ ਭਾਰਤ ਵਿਰੋਧੀ ਹਨ, ਇਹ ਕਹਿ ਰਿਹਾ ਬਾਦਲ ਸਰਕਾਰ ਹੁਣ ਇਸ ਵੇਲੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਵੀ ਬਾਦਲ ਸਾਹਿਬ ਦਾ ਜਿਹੜਾ ਹੁਣ ਨਵਾਂ ਬਿਆਨ ਆ ਉਹਦੇ ਤੇ ਗੌਰ ਕਰ ਰਿਹਾ ਸੀ, ਜਿਹਦੇ ਚ ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਸਾਨੂੰ ਬਦਨਾਮ ਕਰਨ ਲਈ ਵਿਦੇਸ਼ੀ ਕਠਪੁਤਲੀਆਂ ਦਾ ਸਹਾਰਾ ਨਾ ਲੈਣ। ਤਾਂ ਮੈਂ ਬਾਦਲ ਸਾਹਿਬ ਨੂੰ ਪਹਿਲਾਂ ਇਹ ਯਾਦ ਕਰਾਉਣਾ ਚਾਹੁੰਦਾ ਕਿ ਇਹ ਜਿਹਨਾਂ ਨੂੰ ਤੁਸੀਂ ਵਿਰੋਧੀ ਵਿਦੇਸ਼ੀ ਤਾਕਤਾਂ ਜਾਂ ਵਿਦੇਸ਼ੀ ਕਠਪੁਤਲੀਆਂ ਕਹਿੰਦੇ ਹੋ, ਇਹ ਉਹ ਸਿੰਘ ਨੇ ਜਿਹੜੇ ਤੁਹਾਡੇ ਕਹਿਣ ਦੇ ਉੱਤੇ ਤੁਹਾਡੇ ਮੋਰਚਿਆਂ ਦੇ ਵਿੱਚ ਸ਼ੁਰੂ ਕੀਤੇ ਹੋਏ ਅੰਦੋਲਨਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਆਪਣੇ ਘਰ-ਬਾਰ, ਕਾਰੋਬਾਰ, ਆਪਣੀਆਂ ਜਾਇਦਾਦਾਂ, ਆਪਣੇ ਗੁਰੂ ਧਾਮਾਂ ਦੀ ਬੇਅਦਬੀ ਕਰਾ ਕੇ ਜਿਹੜੇ ਕੁਝ ਕੁ ਉੱਥੇ ਸ਼ਹੀਦ ਹੋ ਗਏ ਔਰ ਕੁਝ ਕੁ ਜਿਹੜੇ ਬਚੇ ਉਹ ਬਾਹਰ ਭੱਜੇ, ਜਿਨ੍ਹਾਂ ਦੇ ਤੁਸੀਂ ਟੱਬਰਾਂ ਦੇ ਟੱਬਰ ਜਿਹੜੇ ਨੇ ਉਹ ਖਤਮ ਕਰ ਦਿੱਤੇ, ਜਿਹੜੇ ਇੱਕ ਦੋ ਬੱਚੇ ਨੇ ਉਹ ਬਾਹਰ ਆਏ ਨੇ, ਇਹ ਉਹ ਵਿਦੇਸ਼ੀ ਕਠਪੁਤਲੀਆਂ ਨੇ ਬਾਦਲ ਸਾਹਿਬ। ਸੋ ਇਹ ਜਿਹੜੀਆਂ ਵਿਦੇਸ਼ੀ ਕਠਪੁਤਲੀਆਂ ਜਿਹੜੀਆਂ ਕੱਲ ਤੱਕ ਤੁਹਾਡੇ ਮਨੋਰਥਾਂ ਨੂੰ ਪੂਰਾ ਕਰਦੀਆਂ ਸੀ ਪੰਜਾਬ ਦੇ ਵਿੱਚ, ਔਰ ਤੁਸੀਂ ਪਾਵਰ ਆਉਂਦੇ ਹੀ ਇਹਨਾਂ ਨੂੰ ਸਹਾਰਾ ਦੇਣ ਦੀ ਬਜਾਏ, ਇਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਦੀ ਬਜਾਏ, ਇਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਤੁਸੀਂ ਵਿਦੇਸ਼ਾਂ ਵੱਲੋਂ ਧੱਕਿਆ ਜੀ। ਬਿਲਕੁਲ। ਹੈਲੋ, ਜ਼ਰੂਰ ਯਾਦ ਰੱਖਣਾ ਚਾਹੀਦਾ ਜੀ। ਇਹ ਮਨਵੀਰ ਜੀ, ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ, ਸੌਰੀ। ਹਾਂਜੀ, ਮੈਂ ਟਰਾਈ ਕਰਦਾ ਜੀ। ਹੁਣ ਠੀਕ ਹੈ ਜੀ? ਹਾਂਜੀ ਹਾਂਜੀ, ਬੈਟਰ ਜੀ। ਸੋ ਮੈਂ ਇਹ ਯਾਦ ਕਰਾ ਰਿਹਾ ਸੀ ਕਿ ਉਹ ਵਿਦੇਸ਼ੀ ਕਠਪੁਤਲੀਆਂ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ, ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਉੱਤੇ ਤੁਹਾਡੀ ਜਿਹੜੀ ਹੈ ਉਹ ਕੁਰਸੀ ਟਿਕੀ ਹੋਈ ਹੈ। ਬਿਲਕੁਲ। ਤੇ ਇਹ ਬਿਲਕੁਲ ਇਹਨਾਂ ਦਾ ਜਿਹੜਾ ਅਕਿਰਤ ਘਰਾਣਾ ਵਾਲਾ ਵਰਤਾਰਾ, ਸੈਂਟਰ ਦੀ ਇਹ ਸਾਰੀ ਖੇਲ ਆ। ਸੈਂਟਰ ਸਰਕਾਰ ਜਿਵੇਂ ਕਹਿੰਦੀ ਹੈ ਉਦਾਂ ਪ੍ਰਕਾਸ਼ ਚੰਦ ਬਾਦਲ ਕਰਦਾ ਜੀ। ਸੋ ਇਹ ਜਿਹੜੀ ਗੱਲ ਹੈ ਇਹ ਗੌਰਤਲਬ ਹੈ ਜੀ। ਜੀ ਬਿਲਕੁਲ। ਤੇ ਵੀਰ ਜੀ, ਸਿੱਖਾਂ ਨੇ ਤਾਂ ਵਿਰੋਧ ਕੀਤਾ ਈਵਨ ਬਾਦਲ ਸਰਕਾਰ ਬਾਰੇ ਕੈਨੇਡੀਅਨ ਡਿਫੈਂਸ ਮਿਨਿਸਟਰ ਜੇਸਨ ਕੈਰੀ ਨੇ ਵੀ ਇੱਕ ਬਿਆਨ ਦਿੱਤਾ। ਚਾਹਾਂਗੇ ਪੂਰੇ ਵੇਰਵੇ ਸਹਿ ਸਾਡੇ ਦਰਸ਼ਕਾਂ ਨਾਲ ਉਹ ਵੀ ਜਾਣਕਾਰੀ ਸਾਂਝੀ ਕਰੋ। ਜੀ ਬਿਲਕੁਲ। ਦੇਖੋ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਦੀ ਆਦਤ ਹੈ ਕਿ ਆਪਣੀਆਂ ਜਿਹੜੀਆਂ ਨਾਕਾਮੀਆਂ ਨੇ ਉਹਨਾਂ ਨੂੰ ਕਿੱਦਾਂ ਝੂਠ ਦੇ ਅਤੇ ਫਰੇਬ ਦੇ ਜਾਲ ਦੇ ਵਿੱਚ ਬੁਣ ਕੇ ਤੇ ਕਿੱਦਾਂ ਆਪਣੀ ਕਾਮਯਾਬੀ ਦੱਸਣਾ, ਜੋ ਕਿ ਜੋ ਸੁਖਬੀਰ ਬਾਦਲ ਦੇ ਵੀ ਬਿਆਨ ਆ ਰਹੇ ਨੇ ਕਿ ਇਤਿਹਾਸਕ ਜਿਹੜਾ ਆ ਉਹ ਇਹਨਾਂ ਦਾ ਅਕਾਲੀਆਂ ਦਾ ਉੱਥੇ ਸਵਾਗਤ ਹੋਇਆ, ਔਰ ਬਿਲਕੁਲ ਇਹ ਇਤਿਹਾਸਕ ਹੀ ਹੋਇਆ। ਇਸ ਤਰ੍ਹਾਂ ਦਾ ਪਹਿਲਾਂ ਕਦੇ ਵੀ ਨਹੀਂ ਹੋਇਆ ਜਿਸ ਤਰ੍ਹਾਂ ਇਹਨਾਂ ਨੂੰ ਜਲੀਲ ਕੀਤਾ ਗਿਆ। ਸੋ ਆਪਣੀ ਨਾਕਾਮੀ ਨੂੰ ਲੁਕਾਉਣ ਦੇ ਲਈ ਜਿਹੜੇ ਸਿਕੰਦਰ ਸਿੰਘ ਮਲੂਕਾ, ਜਿਨ੍ਹਾਂ ਦੀ ਆਪ ਵੀਡੀਓ ਦੇਖੀ ਜਾ ਸਕਦੀ ਹੈ YouTube ਦੇ ਉੱਤੇ, ਕਿਵੇਂ ਪੁਲਿਸ ਦੇ ਨਾਲ ਉਹ ਉੱਥੇ ਬੱਚਿਆਂ ਨੂੰ ਕੁੱਟ ਰਹੇ ਨੇ, ਬੀਬੀਆਂ ਦੀਆਂ ਚੁੰਨੀਆਂ ਲਾ ਰਹੇ ਨੇ, ਇਹਨਾਂ ਦੀ ਆਪ ਸਾਰਾ ਕੁਝ, ਇਹਨਾਂ ਦੇ ਜਿਹੜੇ ਕਾਰਨਾਮੇ ਨੇ ਉਹ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਨੇ। ਸੋ ਇਹ ਕੈਨੇਡੀਅਨ ਸਿਸਟਮ ਤੇ ਕੈਨੇਡੀਅਨ ਮੀਡੀਆ ਨੂੰ ਕੈਨੇਡੀਅਨ ਪੁਲਿਸ ਨੂੰ ਬਦਨਾਮ ਕਰ ਰਹੇ ਸਨ ਕਿ ਇਹਨਾਂ ਨੇ, ਕੈਨੇਡਾ ਦੀ ਪੁਲਿਸ ਨੇ ਇਹ ਜਿਹੜਾ ਮੌਕੇ ਨੂੰ ਨਹੀਂ ਸਾਂਭਿਆ। ਅਸੀਂ VIP, ਦੇਖੋ ਆਪਣੇ ਆਪ ਨੂੰ VIP ਦੱਸ ਰਹੇ ਨੇ ਕੈਨੇਡਾ ਜਾ ਕੇ, ਜਦਕਿ ਜਿਹੜੇ ਇੱਥੇ ਦੇ ਮਿਨਿਸਟਰ ਨੇ ਜਾਂ ਇੱਥੇ ਦੇ MPPs ਨੇ ਜਾਂ ਇੱਥੇ ਦੇ MPs ਨੇ, ਉਹ ਬਿਲਕੁਲ ਕੱਲਿਆਂ ਇੱਥੇ ਜਿਹੜੇ ਵੋਟਰਸ ਨੇ ਜਾਂ ਉਹਨਾਂ ਦੀ ਆਵਾਮ ਹੈ, ਉਹਨਾਂ ਦੀ ਕਨਸਟੀਟਿਊਂਸੀ ਆ, ਬਿਨਾਂ ਕਿਸੇ ਸਿਕਿਉਰਿਟੀ ਤੋਂ ਵਿਚਰਦੇ ਨੇ। ਸੋ ਇਹ ਪੰਜਾਬ ਦੇ ਜਿਹੜੇ ਭੁਲੇਖੇ ਨੇ ਇੱਥੇ ਵੀ ਆਪਣੇ ਨਾਲ ਲੈ ਕੇ ਆਏ ਨੇ ਕਿ ਇਹਨਾਂ ਨੂੰ ਬੜਾ ਵੱਡਾ ਭੁਲੇਖਾ ਸੀ VIP ਆ, ਪਰ ਕੈਨੇਡੀਅਨ ਸਿਸਟਮ ਜਿਹੜਾ ਇਸ ਤਰ੍ਹਾਂ ਵਰਕ ਨਹੀਂ ਕਰਦਾ। ਸੋ ਇਸ ਦੇ ਜਵਾਬ ਦੇ ਵਿੱਚ ਇੱਥੋਂ ਦੇ ਜਿਹੜੇ ਆਨਰੇਬਲ ਮਿਨਿਸਟਰ
ਮਿਸਟਰ ਜੇਸਨ ਕੈਨੀ ਨੇ, ਉਹਨਾਂ ਨੇ ਕਿਹਾ ਜੀ ਕਿ ਇਹ ਬਹੁਤ ਸਮਾਂ ਪਹਿਲਾਂ ਬਾਦਲ ਸਾਹਿਬ ਨੂੰ ਇਹਨਾਂ ਸਮੱਸਿਆਵਾਂ ਬਾਰੇ ਵੀ ਦੱਸ ਚੁੱਕੇ ਆ ਹਾਂਜੀ ਕਿ ਤੁਹਾਡੇ ਘਰ ਦੇ ਵਿੱਚ ਡਰੱਗ ਕਿੰਨੀ ਆ, ਤੁਹਾਡੇ ਬਿਲਕੁਲ। ਜਿਹੜੇ ਏਜੰਟਸ ਨੇ ਜਿਹੜੇ ਲੋਕਾਂ ਦੀ ਲੁੱਟ ਖਸੁੱਟ ਕਰਦੇ ਨੇ ਵਿਦੇਸ਼ਾਂ ਵਿੱਚ ਭੇਜਣ ਦਾ ਝਾਂਸਾ ਦੇ ਕੇ, ਔਰ ਜੀ। ਇੱਕ ਦਿਨ ਉਹ ਤੁਸੀਂ ਫੜਦੇ ਹੋ, ਦੂਜੇ ਦਿਨ ਉਹ ਸੜਕਾਂ ਤੇ ਖੁੱਲੇ ਘੁੰਮ ਰਹੇ ਹੁੰਦੇ ਨੇ। ਹਾਂਜੀ ਸੋ ਉਹਨਾਂ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਤੁਸੀਂ ਪਹਿਲਾਂ ਪੰਜਾਬ ਦੀ ਜਿਹੜੀ ਸੁਸਾਇਟੀ ਹੈ, ਉਹਨਾਂ ਨੇ ਜੀ। ਪੰਜਾਬ ਨਹੀਂ ਕਿਹਾ, ਉਹਨਾਂ ਨੇ ਪੰਜਾਬ ਦੀ ਸੁਸਾਇਟੀ ਕਿਹਾ, ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀ ਕੈਨੇਡਾ ਦੇ ਵਿੱਚ ਡਰੱਗ ਆਉਂਦੀ ਆ ਉਹ ਪੰਜਾਬ ਦੇ ਥਰੂ ਆਉਂਦੀ ਆ, ਔਰ ਬਾਦਲ ਨੇ ਪੰਜਾਬ ਨੂੰ ਡਰੱਗ ਦੀ ਮੰਡੀ ਬਣਾਇਆ ਹੋਇਆ, ਔਰ ਮਜੀਠੀਆ ਉਹਦਾ ਸਿਪਰੇ ਸਲਾਰ ਬਣਿਆ ਹੋਇਆ ਜੀ। ਔਰ ਇਹਨਾਂ ਨੇ ਕਿਹਾ ਕਿ ਪਹਿਲਾਂ ਆਪਣਾ ਘਰ ਸੰਭੋ, ਪੰਜਾਬੀ ਜੀ ਜਿਹਨੂੰ ਕਹਿੰਦੇ ਹੁੰਦੇ ਕਿ ਆਪਣੀ ਪੀੜ੍ਹੀ ਥੱਲੇ ਪਹਿਲਾਂ ਸੋਟਾ ਫੇਰੋ, ਉਸ ਤੋਂ ਬਾਅਦ ਕੈਨੇਡਾ ਦੇ ਤੁਸੀਂ ਉਂਗਲ ਉਠਾ ਸਕਦੇ ਹੋ। ਬਿਲਕੁਲ। ਔਰ ਇਸ ਦੇ ਨਾਲ ਜਿਹੜੀ ਅੱਜ ਉਹਨਾਂ ਦੀ ਲੇਟੈਸਟ ਇੰਟਰਵਿਊ ਆਈ ਹੈ, ਉਹਦੇ 'ਚ ਤਾਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਦੋਂ ਅਸੀਂ ਤੁਹਾਡੇ ਭਾਰਤ ਦੇ ਵਿੱਚ, ਤੁਹਾਡੇ ਪੰਜਾਬ ਦੇ ਵਿੱਚ ਜਾਂਦੇ ਆ, ਹਾਂਜੀ ਅਸੀਂ ਉੱਥੇ ਜ਼ਿਆਦਾ ਸੋਸ਼ਲ ਟਾਈਜ਼ ਦੀ ਗੱਲ ਕਰਦੇ ਆ ਜਾਂ ਪੋਲੀਟੀਕਲ ਟਾਈਜ਼ ਦੀ ਜਾਂ ਬਿਜ਼ਨਸ ਟਾਈਜ਼ ਦੀ ਗੱਲ ਕਰਦੇ ਆ। ਅਸੀਂ ਉੱਥੇ ਜਾ ਕੇ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਇਹ ਨਹੀਂ ਕਹਿੰਦੇ ਫਿਰਦੇ ਕਿ ਸਾਨੂੰ ਵੋਟਾਂ ਪਾਓ। ਸੋ ਜੀ। ਤੁਸੀਂ ਜਿਹੜਾ ਕੈਨੇਡਾ ਨੂੰ ਇੱਥੇ ਬੈਟਲਫੀਲਡ ਬਣਾਇਆ ਹੋਇਆ, ਔਰ ਆਪਣੇ ਮਫਾਦਾਂ ਦੇ ਵਾਸਤੇ ਤੁਸੀਂ ਇੱਥੇ ਦਾ ਮਾਹੌਲ ਆ ਜਿਹੜਾ ਬੜਾ ਸ਼ਾਂਤਮਈ ਵਾਤਾਵਰਣ ਆ ਜਿਹੜਾ ਇੱਥੇ ਦਾ, ਹਾਂਜੀ, ਉਸ ਹਾਂਜੀ। ਨੂੰ ਜਿਹੜਾ ਤੁਸੀਂ ਭੰਗ ਕਰਦੇ ਹੋ, ਇਹਨੂੰ ਬੰਦ ਜੀ। ਕਰੋ। ਜੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਕਹਿਣ ਤੇ ਕੋਈ ਦਿੱਕਤ ਨਹੀਂ ਹੈ ਕਿ ਹਾਂਜੀ। ਹੋ ਸਕਦਾ ਇਹਨਾਂ ਅਕਾਲੀਆਂ ਨੂੰ ਵੀਜ਼ੇ ਹੀ ਨਾ ਮਿਲਣ ਕੈਨੇਡਾ ਦੇ, ਜੀ। ਕਿਉਂਕਿ ਜੋ ਕੁਝ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਅਸੀਂ ਕੱਢ ਸਕਦੇ ਹਾਂ ਹਾਂਜੀ ਘੋਖਣ ਦੇ ਨਾਲ, ਜੀ। ਔਰ ਇਸ ਤੋਂ ਬਿਲਕੁਲ ਇਹ ਜਿਹੜਾ ਇਸ਼ਾਰੇ ਸਾਫ਼ ਨੇ ਕਿ ਹੋ ਸਕਦਾ ਇਹਨਾਂ ਨੂੰ ਵੀਜ਼ੇ ਹੀ ਨਾ ਮਿਲਣ, ਤੇ ਹਾਂਜੀ। ਜੇ ਮਿਲਣ ਤੇ ਅੱਗੇ ਤੋਂ ਇਹ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਤੋਂ ਇਲਾਵਾ ਬਾਹਰ ਨਿਕਲ ਕੇ ਕੋਈ ਵੀ ਜਨਤਕ ਕਾਨਫਰੰਸ ਜਾਂ ਮੀਟਿੰਗ ਨਹੀਂ ਕਰ ਸਕਣਗੇ। ਜੀ। तो ਗੱਲ ਇਹਨਾਂ ਨੇ ਇੱਥੇ ਮੁਕਾਈ ਹੈ ਜੀ ਕਿ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ। ਹਾਂਜੀ ਜੀ ਬਿਲਕੁਲ। ਥੈਂਕ ਯੂ ਸੋ ਮਚ ਵੀਰ ਜੀ ਫॉर ਦਿਸ ਇਨਫੋਰਮੇਸ਼ਨ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਸੋ ਥੈਂਕ ਯੂ ਸੋ ਮਚ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।